वीडियो बना इन्होंने बेचा डबल ए वाले लाल मुर्गी दे मोटो ने बुरे हाल किए पहले उरा नु कर वो जिथे तू लगा ला डुबकी ला जरा लो जी वीरो ਤੇ ਰਾਤ ਦਾ ਟਾਈਮ ਜੇ ਤੁਹਾਡਾ ਵੀ ਲੱਗਾ ਜੇ ਇੱਕ ਨਵਾਂ ਤਜਰਬਾ ਕਰਨ ਕਿ ਇਸ ਮੁਰਗੀ ਨੇ ਜਿਹੜੇ 3 ਬੱਚੇ ਕੱਢ ਦਿੱਤੇ ਸੀ 3 ਅੰਡੇ ਦੇ ਥੱਲੇ ਖਰਾਬ ਪਏ ਆ ਉਹਨੂੰ ਮੈਂ ਦੁਬਾਰਾ ਕੁੜਕ ਉਠਾਉਣ ਲੱਗਾ ਅੰਡੇ ਰੱਖ ਕੇ ਕੁਝ ਘਰ ਪਏ ਸੀ ਕੁਝ ਤੇ ਪਏ ਸੀਗੇ ਸਾਰੇ ਅੰਡੇ ਇਕੱਠੇ ਕਰਕੇ ਤੇ ਅੱਜ ਮੈਂ ਉਹਨੂੰ ਕੋਈ ਨਵਾਂ ਤਜਰਬਾ ਕਰਨ ਲੱਗਾ ਵੇਖ ਜਾਂਗੇ ਕਾਮਯਾਬ ਹੁੰਦੇ ਸੀ ਕਿੰਨੇ ਹੁੰਦੇ ਇਹ ਦੋਨੋਂ ਕਾਲੀਆਂ ਮੁਰਗੀਆਂ ਦੇ ਅੰਡੇ ਆ ਜਿਹੜੇ ਮੈਂ ਘਰੋਂ ਲੈ ਕੇ ਆਇਆ ਠੀਕ ਆ ਐਂ ਦਾ ਮੈਂ ਸਿਸਟਮ ਬਣਾਇਆ ਜੇ ਕਰਨਾ ਇਹ ਮੁੰਡੇ ਨੇ ਜਿਹੜੇ ਮੈਂ ਘਰੋਂ ਲੈ ਕੇ ਆਇਆ ਠੀਕ ਹੈ ਤੇ ਇਹ ਮੈਂ ਉਹਦੀ ਬਣਾਈ ਹੈ ਜਗ੍ਹਾ 2 ਇੱਟਾਂ ਲਾ ਕੇ ਅੱਗੇ ਏਡੀ ਸਾਰੀ ਖੁੱਲੀ ਮਿੱਟੀ ਦੀ ਜਗ੍ਹਾ ਰੱਖੀ ਹੈ ਇੱਥੇ ਹੁਣ ਮੈਂ ਪਾਵਾਂਗਾ ਤੂੜੀ ਤੇ ਤੂੜੀ ਐਡ ਕਰਨ ਤੋਂ ਬਾਅਦ ਫਿਰ ਜਿਹੜੇ ਅੰਡੇ ਇਹ ਪਏ ਹੋਏ ਆ ਟੇਬਲ ਦੇ ਉੱਪਰ ਠੀਕ ਹੈ ਇਹਨਾਂ ਦੇ ਵਿੱਚੋਂ ਕੁਝ ਅੰਡੇ ਗਿਣ ਕੇ ਰੱਖਾਂਗਾ 15 ਜਾਂ 17 ਤਕਰੀਬਨ ਅੰਡੇ ਇਹਦੇ ਥੱਲੇ ਮੈਂ ਰੱਖਣੇ ਆ ਜ਼ਿਆਦਾ ਅੰਡੇ ਨਹੀਂ ਰੱਖਣੇ ਤਾਂ ਕਿ ਅੰਡੇ ਖਰਾਬ ਨਾ ਹੋਣ ਔਰ ਤਜਰਬਾ ਕਰਨ ਲੱਗਾ ਬਿਸਮਿਲ੍ਲਾ ਪੜ੍ਹ ਕੇ ਲੱਗਾ ਸ਼ੁਰੂ ਕਰਨ ਕਿਉਂਕਿ ਫਿਰ ਅੱਲਾਹ ਪਾਕ ਨੇ ਕਰਮ ਇਨਸ਼ਾਅੱਲਾ ਉਮੀਦ ਕਰ ਹੀ ਦੇਣਾ ਹੈਗਾ ਤਜਰਬਾ ਉਮੀਦ ਹੈ ਜੇ ਕਾਮਯਾਬ ਹੋ ਗਿਆ ਤੁਹਾਨੂੰ ਵੀ ਦੱਸਾਂਗਾ ਤੁਸੀਂ ਵੀ ਤਜਰਬਾ ਕਰਕੇ ਵੇਖ ਲਿਓ ਮੈਂ ਤਾਂ ਆਪਣੀ ਲਾਈਫ ਦੇ ਵਿੱਚ ਪਹਿਲੀ ਤਜਰਬਾ ਕਰਨ ਲੱਗਾ ਤੇ ਮੈਂ ਅੱਬੂ ਨੂੰ ਕਿਹਾ ਸੀ ਉੱਥੇ ਬਿਠਾ ਦਈਏ ਅੱਬੂ ਕਹਿੰਦੇ ਗਰਮੀ ਬੜੀ ਹੈ ਉਹਨੂੰ ਬਿਠਾਉਣਾ ਤੇ ਕਮਰੇ 'ਚ ਬਿਠਾਓ ਨਹੀਂ ਤੇ ਨਾ ਬਿਠਾਓ ਮੈਂ ਕਿਹਾ ਚਲੋ ਇੱਥੇ ਕਮਰੇ 'ਚ ਬਿਠਾ ਕੇ ਰਾਤ ਦਾ ਟਾਈਮ ਹੈ ਉਹਦੇ ਟੋਕਰਾ ਦੇ ਦਿਆਂਗਾ ਜੇ ਅੱਜ ਰਾਤ ਨੇ ਅੰਡੇ ਐਡਜਸਟ ਫੜ ਲਿਆ ਮਤਲਬ ਕਨਸੀਵ ਅੰਡਿਆਂ ਨੂੰ ਫੜ ਲਿਆ ਨੇ ਬੈਠ ਗਈ ਤੇ ਸਹੀ ਹੈ ਜੇ ਨਾ ਬੈਠੀ ਤੇ ਫਿਰ ਮੁਸ਼ਕਿਲ ਆ ਕੇ ਐਡਜਸਟ ਨਹੀਂ ਕਰੇਗੀ ਇਹ ਹੁਣ ਮੈਂ ਲੱਗਾ ਤੂੜੀ ਕੱਢਣ ਠੀਕ ਹੈ ਜੀ ਤੂੜੀ ਕੱਢ ਕੇ ਥੋੜੀ ਤੂੜੀ ਪਾਣਾ ਥੱਲੇ ਕਿਉਂਕਿ ਅੱਗੇ ਮਿੱਟੀ ਵਾਲਾ ਤਜਰਬਾ ਕੀਤਾ ਤਾਂ ਹੋਇਆ ਤਜਰਬਾ ਸਾਰਾ ਨਾਕਾਮ ਠੀਕ ਹੈ ਜਿਹਦੇ ਨਾਲ ਸਾਡੇ ਇੰਨੇ ਅੰਡੇ ਖਰਾਬ ਹੋ ਗਏ ਪੂਰੀ ਮੁਰਗੀ ਦੀ ਝੋਲੀ ਖਰਾਬ ਹੋ ਗਈ ਤੇ ਇਹ ਠੀਕ ਹੈ ਜੀ ਜਿਸ ਤਰ੍ਹਾਂ ਅਸੀਂ ਕਹਿੰਦੇ ਹੁੰਦੇ ਨਾ ਡੌਗਸ ਦੇ ਵਿੱਚ ਕੋਈ ਸੂਆ ਖਰਾਬ ਹੋ ਗਿਆ ਲੀਟਰ ਖਰਾਬ ਹੋ ਗਿਆ ਮੁਰਗੀਆਂ 'ਚ ਕਹਿੰਦੇ ਤੇ ਝੋਲੀ ਖਰਾਬ ਹੋ ਗਈ ਤੇ ਚਲੋ ਅੱਲਾ ਕਾਮਯਾਬ ਕਰੇ ਤੇ ਸਾਨੂੰ ਇਸ ਤਜਰਬੇ 'ਚ ਅਸੀਂ ਕਾਮਯਾਬ ਹੋ ਗਏ ਤਾਂ ਲੱਗ ਜਾਣਾ ਜੀ ਪਤਾ ਬਿਸਮਿਲ੍ਲਾ ਜੀ ਔਰ ਇਹ ਲੋ ਜੀ ਤੂੜੀ ਵੀ ਉਲਟਾਤੀ ਜੀ ਹੁਣ ਇੱਕ ਦਫਾ ਮੈਂ ਹੱਥ ਦੇ ਨਾਲ ਸੈਟਿੰਗ ਕਰ ਲਵਾਂ ਬਾਕੀ ਮੁਰਗੀਆਂ ਤੁਹਾਨੂੰ ਪਤਾ ਫਿਰ ਆਪਣੇ ਹਿਸਾਬ ਨਾਲ ਸੈਟਿੰਗ ਕਰ ਲੈਣ ਬੜੀ ਬਿਹਤਰੀਨ ਜਗ੍ਹਾ ਬਣ ਗਈ ਹੈ ਹੈਲੋ ਪੂਰਾ ਪੈਡ ਬਣ ਗਿਆ ਬਾਕੀ ਥੱਲੇ ਹਾਰਡ ਵੀ ਹੈ ਜਗ੍ਹਾ ਥੋੜੀ ਹੈ ਵਾ ਥੱਲੇ ਥੋੜੀ ਥੋੜੀ ਮੇਰੀ ਸਲਾਹ ਵਾ ਹੋਰ ਪਾ ਦੇਵਾਂ ਨਹੀਂ ਤਾਂ ਚਲੋ ਮੁਰਗੀ ਨੇ ਆਪਣੇ ਹਿਸਾਬ ਨਾਲ ਆਪੇ ਐਡਜਸਟ ਕਰ ਲੈਣੀ ਹੈ ਇਹ ਸਾਰੇ ਅੰਡੇ ਘਰ ਫਰਿੱਜ ਦੇ ਰੱਖੇ ਹੋਏ ਆ 30 ਦਾ ਆ ਠੀਕ ਹੈ ਜੀ ਤੇ ਬਾਕੀ ਕੁਛ ਤੇ ਸ਼ਹਜ਼ਾਦ ਨੇ ਇਕੱਲਾ ਯੂ ਹੀ ਲਿਖ ਕੇ ਰੱਖਿਆ ਹੋਇਆ ਕੁਛ ਤੇ ਲਿਖਿਆ ਨਹੀਂ 1-2 ਦੇ ਉੱਪਰ ਕਿੰਨੇ ਹੋ ਗਏ 5 6 7 8 9 10 ਤੇ 11 ਅੰਡੇ ਹੋ ਗਏ ਜੀ ਵਾਲੇ ਇਹਨਾਂ ਦੇ ਵਿੱਚ ਜਿਹੜੇ ਡਬਲ ਏ ਵਾਲੇ ਲਾਲ ਮੁਰਗੀ ਦੇ ਇਹ ਨਹੀਂ ਰੱਖਣੇ ਇਹ ਜਦੋਂ ਉਹਨੂੰ ਫਿਰ ਬਿਠਾਵਾਂਗੇ ਉਹਦੇ ਅੰਡੇ ਫਿਰ ਉਹਦੇ ਥੱਲੇ ਰੱਖਾਂਗੇ ਇਹ ਯੂ ਵਾਲੇ ਫਿਰ ਉਹ ਮੁਰਗੀ ਦੇਣ ਲੱਗ ਪਈ ਦੂਸਰੀ ਕਾਲੀ ਮੀਆਂ ਵਾਲੀ ਨੇ 12 13 ਤੇ 14 15 16 ਦੇ ਮੀਆਂ ਵਾਲੇ ਲੱਗ ਮੈਂ ਲਿਖਿਆ 17 ਅੰਡੇ ਹੋ ਗਏ ਜੀ ਠੀਕ ਹੈ ਤੇ ਬਾਕੀ ਕਿੰਨੇ ਅੰਡੇ ਬਚ ਗਏ ਸਾਡੇ ਕੋਲ ਇਹ 5 4 9 ਅੰਡੇ ਰਹਿ ਗਏ ਜੀ 17 ਅੰਡੇ ਟੋਟਲ ਇਹਦੇ ਮੈਂ ਨੀਚੇ ਰੱਖ ਦਿੱਤੇ ਆ ਜੀ ਬਿੱਲੋ ਨੂੰ ਲੱਗ ਰਿਹਾ ਪਤਾ ਨਹੀਂ ਮੈਨੂੰ ਕੋਈ ਸ਼ੈ ਪਾਉਣ ਆਇਆ ਕਹਿੰਦੇ ਨਹੀਂ ਕੋਈ ਚੀਜ਼ ਪਾਉਣ ਆਇਆ ਮੈਂ ਹਰ ਸ਼ਾਇਦ ਦੇਖੋ ਚਰਿੰਦਪੁਰਿਆਂ ਤੇ ਲੁਕੀ ਬੈਠੀ ਰਾਤ ਦਾ ਟਾਈਮ ਤੇ ਅਸੀਂ ਇਹਨੂੰ ਲੱਗੇ ਇੱਥੋਂ ਉਠਾਉਣ ਅੰਡਿਆਂ ਤੋਂ ਹਾਂ ਨਹੀਂ ਚੱਲੀਏ ਤੈਨੂੰ ਦੂਸਰੀ ਜਗ੍ਹਾ ਤੇ ਬਿਠਾਵਾਂ ਇਹ ਵਿਚਾਰੀ 3 ਅੰਡੇ ਲੈ ਕੇ ਉਦੋਂ ਦੇ ਖਰਾਬ ਹੀ ਬੈਠੀ ਅਸੀਂ ਬਿਠਾਈ ਰੱਖਿਆ ਸੀਗਾ ਬੈਠੀ ਰਹਿ ਤੈਨੂੰ ਅਸੀਂ ਹੁਣ ਕਰੀ ਬੇਵਕੂਫ ਬਣਾ ਕੇ ਵੇਖਣਾ ਤੂੰ ਬੇਵਕੂਫ ਬਣਦੀ ਹੈ ਕਿ ਨਹੀਂ ਬਣਦੀ ਇਹ ਅੰਡੇ ਜੇ ਤੇ ਇਹ ਮੁਰਗੀ ਹੈ ਉਮੀਦ ਤਾਂ ਬੜੀ ਜਿੱਡੀ ਸਿਆਣੀ ਹੈ ਜੇ ਖਰਾਬ ਅੰਡਿਆਂ ਤੇ ਬੈਠੀ ਰਹੀ ਹੈ ਤੇ ਇਨਸ਼ਾਅੱਲਾ ਤਾਲਾ ਸਹੀ ਅੰਡਿਆਂ ਤੇ ਵੀ ਬਹਿ ਹੀ ਜਾਏਗੀ ਉਹ ਚੱਲੀ ਅਗਲੀ ਚੱਲੀ ਇਹਨੇ ਬਹਿ ਜਾਣਾ ਬੜੀ ਬੀਬੀ ਮੁਰਗੀ ਤੇ ਟੋਕਰਾ ਰੱਖਣ ਦੀ ਲੋੜ ਵੀ ਨਹੀਂ ਪੈਣੀ ਹੈਲੋ ਬਿਸਮਿਲ੍ਲਾ ਜੀ ਬਿਸਮਿਲ੍ਲਾ ਸ਼ੁਕਰ ਅਲਹਮਦੁਲਿल्लाह ਹੋ ਗਿਆ ਕਾਮਯਾਬ ਇਹਨੇ ਪਹਿਲੇ 21-22 ਦਿਨ 24 ਦਿਨ ਬਹਿ ਕੇ 3 ਬੱਚੇ ਕੱਢੇ ਤੇ ਅੱਜ ਫਿਰ ਬਿਠਾਤੀ ਜੇ ਚਲੋ ਇਹਦੇ ਫਿਰ ਬੱਚੇ ਕਢਾ ਕੇ ਇਹਨੂੰ ਫਿਰ ਬਿਠਾ ਦੇਣਾ ਇਹਨੂੰ ਧੋਖੇ 'ਚ ਹੀ ਰੱਖਣਾ ਮੈਂ ਦੇਖਿਓ ਹਲੋ ਉਹ ਲੈ ਗਈ ਅੰਡੇ ਥੱਲੇ ਵੈਰੀ ਗੁੱਡ ਮੁਰਗੀਆਂ ਹੋਣ ਤੇ ਤੇਰੇ ਵਰਗੀਆਂ ਹੋਣ ਨਹੀਂ ਤੇ ਨਾ ਹੀ ਹੋਣ ਉਹ ਲੈ ਗਈ ਅੰਡਾ ਖਿੱਚ ਕੇ ਅੱਲਾ ਕੀ ਬਾਤ ਹੈ ਅੱਲਾ ਖੈਰ ਕਰੇ ਇਨਸ਼ਾਅੱਲਾ ਉਮੀਦ ਹੈ ਕਿ 17 ਅੰਡੇ ਰੱਖੇ ਨੇ ਇਨਸ਼ਾਅੱਲਾ ਅੱਛੀ ਪ੍ਰੋਗਰੈਸ ਆਏਗੀ ਇਹਨਾਂ ਦੇ ਵਿੱਚ 11 ਅੰਡੇ ਜਿਹੜੇ ਘਰੋਂ ਲੈ ਕੇ ਆ ਫਰਿੱਜ ਦੇ ਰੱਖੇ ਹੋਏ ਨੀਚੇ ਵਾਲੇ ਖਾਨੇ ਦੇ ਠੀਕ ਹੈ ਫਰਿੱਜ ਦੇ ਅੰਡਿਆਂ ਦੇ ਬੱਚੇ ਵੀ ਨਿਕਲ ਆਉਂਦੇ ਆ ਇਹ ਮੈਂ 2-3 ਸਾਲ ਪਹਿਲਾਂ ਤਜਰਬਾ ਕਰਕੇ ਦੇਖਿਆ ਸੀ ਤੇ ਅੱਜ ਫਿਰ ਐਡ ਤਜਰਬਾ ਕਰਨ ਲੱਗੇ ਤੇ ਕੀ ਹੀ ਬਾਤ ਹੈ ਨਾ ਤੇ ਇਹਤਿਆਤਨ ਮੈਂ ਇਹ ਜਿਹੜਾ ਟੋਕਰਾ ਵਾ ਇਹਤਿਆਤਨ ਤਾਂ ਕਿ ਦੂਸਰੀਆਂ ਮੁਰਗੀਆਂ ਨੂੰ ਤੰਗ ਨਾ ਕਰਨ
एहतियातन मैं इन्हूं इत्थे करके ना कर देन लगा ना टेढ़ा जिहा, ठीक है, ताकि एक ओला जिहा हो गया जे। वेखो दूसरियां मुर्गियां नूं तंग ना करन। ते बाकी इंशाल्लाह उम्मीद आ कि मुर्गी ने अंडे फौरी एक्सेप्ट कर लए आ ते अल्लाह पाक ने साडे वास्ते कोई बेहतरी लिखी है। इन्हां अंडियां दे विच कोई जिंदगी होनी है। व्लॉग नूं एंड तक वेखो, देखदे आ नैक्सट कल दे दिन साडे नाल की गुजरदी है। रात दा वाक़या तुसीं वेख लिया जे। लो जी सवेरे सवेरे सानूं लब्भा जे शिकार कलेजी कीती है। हाँ कलेजी तो पहले पाइए ना जरा कमांडो नूं। लै कमांडो अज कच्ची खा ज। हाँ 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 तेरी सेहत बेहतर हो। मोटो तेरा भी दिल घबराउण लग पिया है ना, अजनंदा भी दिल घबराउण लग पिया। ਉਹਨੂੰ अलग चिट्टे ਨੂੰ ही पा भी दिता, फिर भी ਉਹਦੀ ना माड़ी नीयत, वो सबर नहीं कर रहा। शावा कमांडो खा, तेरी तो सेहत ठीक होवे। इधर शदार लगा भाई दुआ दो कटिंग करन। वेखो जरा एक कसाई बने सवेर दे, नाश्ता भी नहीं किया, नाश्ता भी नहीं किया, भुखे ढेडी लगे हैं। सब मजा आया कि नहीं? फिर दस बहुत मजा आया सवेरे भाई। अच्छा किया अज मोटो ने बुरे हाल किए। पहले उन्होंने ਨੂੰ ਕਰ ਉਹ ਜਿੱਥੇ ਤੂੰ ਲੱਗਾ ਨੂੰ ਪਾਣੀ ਮਨ ਫੇਲੇ ਪੜ ਜਾਣਾ। ਖਾਲੇ 'ਚ ਵੜੀ ਹੋਈ ਸਾਰਾ ਗਾਰੋ ਗਾਰੀ ਹੋਈ ਪਈ ਥੱਲੇ ਸਾਰੀ। ਇਹ ਦੱਸੀ ਜਦੋਂ ਸਾਫ਼ ਹੋ ਗਈ, ਦੱਸੀ ਜਦੋਂ ਸਾਫ਼ ਹੋ ਗਈ। मैं कि दसी जरा फिर यही सारी जिंदगी यही नवाए यही ठर किया की दस। उन्होंने संगली पाँदा इट्टां दे खिलारदा, उन्हें लत्तां भी साफ होंदियां। जिन्हां ने लंघ के जाना इन्हां ने फेले पड़ जाना। देख ली खुली फिरदी रही इधर खालियां दे उत्ते। आ खाले अज पानी वावा आया सीगा ते इत्थे किते लेटदी रही खाले दे विच आके। टुट गई जान मोटो दी। हुण मेरे ते ना पा दी छिट्टे किते। परे 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 रह। सारे महल्ले का गंद लपेट के आके हुण साडे ते छिट्टे पाऊंगी तू। परे 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 जाओ बघियाड़ी ना खेड़ ला जाके। वो वड़ गई कणक दे विच। कणकी किते गांह ही ना चल जाए। बघियाड़ी खुला छड्डिया, वो विच वड़ के बह गया कणक दे। बाद च पता लगे इत्थों निकलिया तो वो जाके अंब लागो जाके निकल आया बाहर। आओ मैं तुहानूं सीन चेक करावां। बत्तखां दे बच्चे नहा रहे देखो। क्या बात है। इन्हां नूं किहने दस्सिया कि देखो नहाउणा है? किड्डी मस्ती मार रहा है। मुर्गियां थले कढ़ाए इन्होंने बच्चे सारे। ये मुंह मारते कोई खांदे भी है भला भी जो कि नहीं लभदे होने कुछ है ना। हाँ कोई ना कुछ शायद खांदे होने। मैं अज एक वीडियो वेखी थाईलैंड दे विच कहंदे जिथे फसलों च कीड़ा पैदा होंदा ना, पानी ला के विच बतखां छड्ड दिंदे भाई, वो सारा कीड़ा खा जांदियां। साडे ते स्प्रेवां कर दो, स्प्रेवां नहीं कहना करदे। तो मेरे हिसाब नाल विच कोई कीड़ा कूड़ा लभदे ही होने। दारी गल हाँ जे इन्नी मेहनत करन लगे हुए तो कुछ ना कोई लभदा ही होना इन्हां नूं। हाँ ये पानी दे जानवर आ। तेरे को सोहने लग रहा नहा रहा है। ला डुबकी ला जरा। डुबकियां नहीं ला रहा है। लभ गया पा लो संगली पा लो। मुड़ के की देंदे पैसे पले उन्हें देने पै जान। कुत्ता बैठा कुत्ता बाबा छड्डिया दी खुला। मैं जरा फिर टुर लवे। वो इथों खाला टप्पिया ते जाके वो कणक लुक गया। ते मैं मुड़ के ना वे कणक जाके वो अंब लागो निकले जाके। हाँ कणक भी है ना इको जान माशाल्लाह होई पई। तो पता नहीं लगना लुगना है कि विच विच जांदा निकल जे। आहो बैठा जी आराम नहीं। वो अपने तो भाई लोके बैठा है पूरा। दे आ बघियाड़ी की तुरा तो पाओ इन खाला इन दसो इन काओ उधर उधर जरा जाना नहीं किते। एडा ने तो हुशियार बन के घातां ला ला के लोके बहना है। पानी दे टोनी दे बच्चों की वीडियो बना के हटे। हुण बाहर बनिया शैतान नूं ते फीमेल नूं सानूं नहीं लगदा कि क्रॉस क्रूस होई होनी इत्थे। मादी भी बाहर कड्डी अंदर इन्ना गंद मारिया पिया दोवां ने। छड्ड गल्लां दे स्मैल ही स्मैल होई पई। और देखो मक्खियां ही मक्खियां इकट्ठियां हो गईयां। तो इस करके इन्होंने दोनों हम बाहर कढ़ के अंदर सफाई सफाई करन लगे हैं। रैगनार बाहर बनिया। रैगनार वेखो कोट अपना झाड़न लगा सारा। ये वेखो जरा नजर आ रहा है। इन गुच्छियां दे गुच्छे झड़ने हैं। इन्हें सारा बिल्कुल ही गंजा हो जाना। सारे अंदर तो वाल खत्म हो जाने है। इन्हें बिल्कुल नीट एंड क्लीन निकलना। मिट्टी लगा जे पट्टन भाई। अच्छा पेशाब करन लगा तो फीमेल बनी हुई सी। मैं क्या लगता भी कहानी मिट्टी पट्टन लगा तो कहानी बनी सी ना। स्मैल लैके तो वेखो पंजे मार रहा अजे। बिजली ने भी अपना के पटा तड़ा लिया है। शुक्र अल्लाह का कि बचत हो गई है। लड़े नहीं ਇਹਦੇ ਨਾਲ नहीं बरा लेके इतने दूसरी बनी हुई थी कि बिल्लो जिन्हें बच्चे दिते उनकी वीडियो बना रहे होंगे। इन्होंने जोर मारिया इनका पटा टुट गया तो विचों भौल करी निकल गई। भज के जाके शराब ने फड़ ली तो उसने आरजी तौर पर चैन पा के ही वेखो बनिया होया। इस तरह डायरैक्ट ही चैन पा के ना इन्होंने बंद दिता ताकि ये ना हो कोई नवा तूत ही ना खड़ा हो जाता। लड़ाई शुक्र रखते होंगे साढ़े पता चल गया। साड़ी गैर मौजूदगी होंगे तो लड़ पैंदे तो नुकसान हो जाना। हम जो ना पूरी नस्ल है वेखो बरीक जिसम ते वाल ते इंज जिदा है ही नहीं गे। ला भी शहजाद गिफ्ट आ गया तेरा वेला है हैं
ਮਿਹਨਤ ਕਰਨ ਦਾ ਵੇਲਾ ਥਿਲਾ ਲੱਭ ਗਿਆ ਤੈਨੂੰ ਫਿਰ ਹੈ। ਮੈਂ ਪਾਈ ਹੁੰਦੀ ਨਾ ਨੀ ਪੰਜਾਬੀ ਸ਼ੌਕ ਵਾਲੀ ਸ਼ਰਟ, ਉਹੀ ਪੰਜਾਬੀ ਸ਼ੌਕ ਵਾਲੀ ਸ਼ਰਟ ਆ। ਲੋਗੋ ਬਣਿਆ ਇਹਦੀ ਬੈਕ ਸਾਈਡ ਦੇ ਉੱਤੇ ਵੀ ਆ। ਇਹ ਹੁਣ ਤੂੰ ਸਾਨੂੰ ਨਾ ਹੁਣ ਤੇ ਕੰਮ ਦਾ ਹੋ ਗਿਆ ਟਾਈਮ ਬੜਾ, ਕੱਲ ਸਾਨੂੰ ਤੂੰ ਪਾ ਕੇ ਦਿਖਾਉਣੀ। ਅੱਛਾ ਇਹ ਮੀਡੀਅਮ ਸਾਈਜ਼ ਦਾ ਮੀਜ਼ ਤੈਨੂੰ ਪੂਰੀ ਹੋਣੀ ਹੈ। ਸਾਡੇ ਵਰਗੇ ਲਾਰਜ ਆਉਂਦੇ ਥੋੜੇ ਮੋਟੇ ਆ, ਢਿੱਡ ਛਿੱਡ ਸਾਡੇ ਭਾਰੇ ਆ। ਮੀਡੀਅਮ ਸਾਈਜ਼ ਦਾ ਮੀਜ਼ ਤੈਨੂੰ ਬੜਾ ਫਿੱਟ ਹੋਣਾ ਸਾਈਜ਼। ਇਹ ਹੁਣ ਤੂੰ ਡੇਰੇ ਤੇ ਪਾਇਆ ਨਾ, ਜਦੋਂ ਆਇਆ ਕਹਿੰਦਾ ਨਾ ਡਿਊਟੀ ਤੇ, ਇੱਧਰ ਦੇ ਕੇ ਡਿਊਟੀ ਤੇ ਆਣਾ ਨਾ, ਆਹ ਕੱਪੜੇ ਨਹੀਂ ਪਾਣੇ, ਹੁਣ ਚੇਂਜ ਕਰ ਲਿਆ ਕਰਨੇ। ਠੀਕ ਹੈ, ਇਹ ਕੱਪੜੇ ਇਸ ਤਰ੍ਹਾਂ ਪਾਉਂਦਾ ਵਾ ਕਿ ਇਹ ਘਰੋਂ ਕੱਪੜੇ ਚੇਂਜ ਕਰਕੇ ਆਂਦਾ। ਠੀਕ ਆ, ਤੇ ਇੱਥੇ ਆ ਕੇ ਕੰਮ ਵਾਸਤੇ ਤੁਹਾਨੂੰ ਪਤਾ ਸਾਰੀ ਦਿਹਾੜੀ ਕੰਮ ਸ਼ਮ ਕਰਨਾ ਹੁੰਦਾ। ਜਦੋਂ ਕੰਮ ਦਾ ਟਾਈਮ ਹੁੰਦਾ ਕੱਪੜੇ ਚੇਂਜ ਕਰ ਲਈਦੇ ਆ। ਫਿਰ ਜਦੋਂ ਕਿਤੇ ਰੋਟੀ ਪਾਣੀ ਖਾਣੀ ਜਾਂ ਬਹਿਣਾ ਸੌਣਾ ਤਾਂ ਫਿਰ ਉਹ ਕੱਪੜੇ ਉਹ ਦੂਸਰੇ ਪਾ ਲਈਦੇ ਸਾਫ ਸੁਥਰੇ ਜਿਹੇ, ਕਿਉਂਕਿ ਬਾਰ-ਬਾਰ ਹਰ ਕੱਪੜੇ ਵੀ ਗੰਦੇ ਕਰਨੇ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਇਹ ਜਨਾਬ ਇਹਨੂੰ ਯੂਨੀਫਾਰਮ ਦੇ ਤੌਰ ਤੇ ਵੀ ਇਸਤੇਮਾਲ ਹੋਏਗੀ। ਤੇ ਪੰਜਾਬੀ ਸ਼ੌਕ ਦਾ ਜਨਾਬ ਕੰਮ ਵੀ ਜਿਹੜਾ ਰੂਹ ਤੇ ਹੋਏਗਾ। ਦੋਸਤ ਵੇਖਣਗੇ ਭਾਈ ਪੰਜਾਬੀ ਸ਼ੌਕ ਵਾਲੇ ਲੱਗੇ ਆ, ਸ਼ੁਗਲ ਮੇਲਾ ਲੱਗਾ ਰਹੇਗਾ ਨਾਲ। ਤੇ ਨਾਲੇ ਚਲੋ ਅੱਲਾ ਖੈਰ ਕਰੇ, ਨਿਜ਼ਾਮ ਵੀ ਚੱਲਦਾ ਰਹੇਗਾ, ਕੰਮ ਸ਼ਾਮ ਵੀ ਹੁੰਦਾ ਰਹੇਗਾ। ਤੇ ਪੰਜਾਬੀ ਸ਼ੌਕ ਨੂੰ ਵੇਖਦੇ ਲੋਕ ਵੈਸੇ ਵੀ, ਤੇ ਇੱਥੇ ਵੀ ਪੰਜਾਬੀ ਸ਼ੌਕ ਵੇਖ ਲੈਣਗੇ। ਇਹ ਮੇਰੇ ਪੁਰਾਣੇ ਚੈਨਲ ਦਾ ਲੋਗੋ ਆ। ਇਜ਼ਾਹਤ ਭਾਈ ਨੇ ਆਪਣੇ ਜਨਾਬ ਵੀਰ ਉਹਨਾਂ ਨੇ ਸਾਨੂੰ ਸ਼ਰਟਾਂ ਕੋਈ 5-6 ਬਣਾ ਕੇ ਗਿਫਟ ਕੀਤੀਆਂ ਸੀ। ਇੱਕ ਮੈਂ ਪਾਈ ਹੁੰਦੀ, ਇੱਕ ਵਾਰਿਸ ਭਾਈ ਦੇ ਕੋਲ ਆ, ਤੇ ਇੱਕ ਇਹ ਵਾ, ਤੇ ਇੱਕ ਵਾਈਟ ਕਲਰ ਦੀ ਹੋਰ ਸ਼ਰਟ ਆ। ਉਹ ਕਿਹਨੇ ਲੈਣੀ ਆ ਉਹ ਵੀ ਦੱਸੋ ਕਮੈਂਟ ਕਰਕੇ। ਆ ਜੀ ਖੋਲਿਓ ਜ਼ਰਾ, ਆ ਸ਼ਰਟ ਖੋਲਿਓ ਜ਼ਰਾ। ਲਓ ਜੀ, ਜਿਸ ਬੰਦੇ ਦਾ ਪਹਿਲਾ ਕਮੈਂਟ ਹੋਇਆ ਨਾ, ਪਹਿਲਾ ਕਮੈਂਟ ਹੋਇਆ, ਇਮਾਨਦਾਰੀ ਨਾਲ ਦੱਸ ਦਿਓ ਤੁਹਾਡਾ ਪਹਿਲਾ ਕਮੈਂਟ ਜਿਹੜਾ, ਉਸ ਬੰਦੇ ਨੂੰ ਸ਼ਰਟ ਗਿਫਟ ਕਰ ਦਿਆਂਗੇ। ਠੀਕ ਆ, ਤੇ ਵਾਈਟ ਕਲਰ ਦੇ ਵਿੱਚ ਆ, ਐਡੀਡਾਸ ਦੀ ਸ਼ਰਟ ਆ, ਅੱਛੀ ਕੁਆਲਿਟੀ ਦਾ ਕੱਪੜਾ ਆਇਆ ਹੈ, ਹਲਕਾ ਕੱਪੜਾ ਨਹੀਂ ਹੈਗਾ। ਠੀਕ ਹੈ, ਤੇ ਕਿਉਂਕਿ ਉਹਨਾਂ ਦੀ ਹੌਜ਼ਰੀ ਹੈ, ਖੁਦ ਤਿਆਰ ਕਰਦੇ ਆ, ਉਹਨਾਂ ਨੇ ਬੜਾ ਅੱਛੇ ਕੱਪੜੇ ਦੇ ਵਿੱਚ ਤਿਆਰ ਕਰਕੇ ਦਿੱਤੀ ਦੀ ਸ਼ਰਟ ਸਾਨੂੰ। ਇਹਦੀ ਇੱਕ ਸਾਈਡ ਤੇ ਵੀ ਆ, ਤੇ ਇਹ ਫੋਲਡ ਕਰਨਾ ਰੌਲਾ ਹੋਣਾ, ਖੋਲ ਕੇ ਨਾ ਦਿਖਾਈਏ ਜ਼ਰਾ ਫਿਰ। ਨਹੀਂ ਉਹ ਮੇਰੇ ਕੋਲ ਭਾਵੇਂ ਪੈਕ ਹੀ ਨਾ ਹੋਣਾ, ਆਪੂ ਕਹਿੰਦੇ ਆਹ ਖੋਲ ਲੈਂਦੇ ਆ, ਉਹ ਰਹਿਣ ਦੇ ਜੀ, ਆਹ ਖੋਲ ਕੇ ਦਿਖਾਓ ਜੀ। ਬਹੁਤ ਸਾਰੇ ਦੋਸਤ ਪੁੱਛਦੇ ਗਰਸਲਾਨ ਸਾਹਿਬ ਤੁਹਾਡੇ ਡੈਡੀ ਨਜ਼ਰ ਨਹੀਂ ਆਉਂਦੇ ਅੱਜ ਕੱਲ੍ਹ। ਅਬੂ ਦੀ ਤਬੀਅਤ ਸੀ ਠੀਕ ਹੈਗੀ, ਖਾਂਸੀ ਖੁੰਸੀ ਦਾ ਮਸਲਾ ਸੀ, ਇਸ ਕਰਕੇ ਜ਼ਰਾ ਨਹੀਂ ਸੀ ਆਉਂਦੇ। ਹੁਣ ਲੱਗ ਰਿਹਾ ਤਬੀਅਤ ਬਿਹਤਰ ਆਦਾ ਜਾ ਪਏ ਨੇ। ਬੈਕ ਸਾਈਡ ਕਰੀਏ ਨਹੀਂ ਜ਼ਰਾ, ਬੈਕ ਸਾਈਡ ਤੇ ਵੇਖਣ ਵਾਲੀ ਹੈ। ਇਹ ਵੇਖੋ ਪੰਜਾਬੀ ਸ਼ੌਕ। ਠੀਕ ਹੈ ਜੀ, ਇਹ ਹੁਣ ਜਿਸ ਬੰਦੇ ਦਾ ਇਸ ਵੀਡੀਓ ਤੇ ਪਹਿਲਾ ਕਮੈਂਟ ਹੋਇਆ ਨਾ, ਉਹਨੂੰ ਵਾਈਟ ਸ਼ਰਟ ਦੇਣੀ ਹੈ, ਕਿਉਂਕਿ ਬਰਾਊਨ ਸ਼ਰਟ ਆਪਾਂ ਇਹਨੂੰ ਦੇ ਦਿੱਤੀ ਆ ਸ਼ਹਜ਼ਾਦ ਨੂੰ, ਤੇ ਵਾਈਟ ਸ਼ਰਟ ਜਨਾਬ ਤੁਹਾਨੂੰ ਦੇਵਾਂਗੇ। ਇਸੇ ਤਰ੍ਹਾਂ ਉਹਦੇ ਲੋਗੋ ਲੱਗਾ ਹੋਇਆ ਪੰਜਾਬੀ ਸ਼ੌਕ ਦਾ। ਔਰ ਫਰੰਟ ਵਾਲੀ ਸਾਈਡ, ਤੁਸੀਂ ਸਾਈਡ ਵਾਲੀ ਘੁਮਾ ਕੇ ਦਿਖਾਈਓ ਜੀ। ਇਹ ਦੇਖੋ ਫਰੰਟ ਸਾਈਡ ਤੇ ਪਾਕਟ ਦੇ ਉੱਪਰ ਲੋਗੋ ਲੱਗਾ ਹੋਇਆ। ਠੀਕ ਹੈ, ਮੀਡੀਅਮ ਸਾਈਜ਼ ਦੇ ਵਿੱਚ ਆ। ਜੇ ਕੋਈ ਤੁਹਾਡੇ ਸਾਈਜ਼ ਦਾ ਰੌਲਾ ਹੋਇਆ ਚਲੋ ਦੂਸਰੇ ਕਮੈਂਟ ਵਾਲੇ ਦੇ ਦੇਵਾਂਗੇ, ਫੇਰ ਵੀ ਰੌਲਾ ਹੋਇਆ ਤੇ ਤੀਸਰੇ ਕਮੈਂਟ ਵਾਲੇ ਨੂੰ, ਕਿਉਂਕਿ ਮੇਰੇ ਕੋਲ ਸਿਰਫ ਇੱਕ ਹੀ ਸ਼ਰਟ ਪਈ ਆ। ਤੇ ਜੇ ਦੋਸਤ ਇਨਸ਼ਾਅੱਲਾ ਕਹਿਣਗੇ ਤੇ ਆਪਾਂ ਮਜ਼ੀਦ ਕੋ ਤਿਆਰ ਕਰਵਾ ਲਵਾਂਗੇ, ਆਪਣੇ ਵੀਰਾਂ ਨੂੰ ਉਹ ਵੀ ਗਿਫਟ ਦੇ ਦੇਵਾਂਗੇ, ਅੱਲਾ ਖੈਰ ਕਰੇ। ਜਿਹਦਾ ਪਹਿਲਾ ਕਮੈਂਟ, ਪਹਿਲਾ ਲਾਈਕ, ਸਮਝੋ ਸ਼ਰਟ ਆਉਂਦੀ ਹੈ। ਹੁਣ ਜੇ ਕਿਤੇ ਇੰਡੀਆ ਵਾਲੇ ਦੀ ਹੋਈ ਤਾਂ ਬਹੁਤ ਔਖੀ ਹੋ ਜਾਣੀ ਪਹੁੰਚਾਉਣੀ ਭਾਈ, ਪਾਕਿਸਤਾਨ ਵਾਲੇ ਵਾਸਤੇ ਉੱਪਰ ਆ, ਤੇ ਇੰਡੀਆ ਵਾਲੇ ਲਈ ਇਨਸ਼ਾਅੱਲਾ ਤਾਲਾ ਆਪਾਂ ਥੋੜਾ ਜਿਹਾ ਹੋਰ ਕੋਈ ਬਿਹਤਰ ਸੋਚਾਂਗੇ। ਜੇ ਅੱਲਾ ਖੈਰ ਕਰੇ, ਜੇ ਆਪਾਂ ਗਿਫਟ ਦੇਣ ਤੇ ਆਪਾਂ ਉਹਨਾਂ ਨੂੰ ਉੱਥੋਂ ਹੀ ਦੇ ਦਿਆਂਗੇ। ਤੁਸੀਂ ਮੈਂ ਕਹਿੰਦਾ ਘਰ ਚੱਲ ਜਾਓ, ਗਰਦ ਉੱਡਦੀ ਪਈ ਹੈ, ਚੱਲ ਜਾਓ। ਕਣਕ ਦੀ ਕਿਤੇ ਨਾ ਕਿਤੇ ਗਰਦ ਆਉਂਦੀ ਪਈ, ਸਾਹਮਣੇ ਨਜ਼ਰ ਆ ਰਹੀ ਹੈਗੀ, ਉਹ ਵੇਖੋ ਵੀਡੀਓ ਦੇ ਵਿੱਚ ਵੀ। ਹਾਂਜੀ ਮੈਂ ਛੱਡ ਆਉਣਾ ਤੁਹਾਨੂੰ, ਕੰਮ ਲਾਇਆ ਕਰਨ। ਦਵਾ ਦਵ ਰੈਡੀ ਹੋ ਜਾ, ਫਿਰ ਤੇਰਾ ਕਿਤੇ ਸ਼ੁਕਰ ਮੇਲਾ ਵੇਖੀ ਹੈ। ਹੁਣ ਮੋਟਰ ਤੇਰੇ ਕੋਲ ਕ੍ਰਾਸ ਕਰਾ ਲਈ ਹੈ, ਬਸ ਕਿ ਤੇਰਾ ਇੱਕ ਵਾਰੀ ਫਿਰ ਜਲਵਾ ਵੀ ਵੇਖਣਾ ਤੂੰ ਕੀ ਕਰਦਾ। ਦੋਸਤੋ ਅੱਜ ਦੇ ਵਲੌਗ ਨੂੰ ਇੱਥੇ ਕਰਦੇ ਖਤਮ। ਨੈਕਸਟ ਮਿਲਾਂਗੇ, ਆਪਣੇ ਵੀਰਾਂ ਨੂੰ ਦੱਸ ਦਿਓ, ਕੰਮ ਸ਼ਾਮ ਬੜਾ ਕਰਨੇ ਵਾਲਾ ਜੀ ਜਨਾਬ। ਤੇ ਵਲੌਗ ਦੀ ਟਾਈਮਿੰਗ ਚੇਂਜ ਹੋ ਗਈ, ਕਿਸ ਤਰ੍ਹਾਂ ਕੁਝ ਦੂਸਰਾ ਨੂੰ ਪਤਾ ਹੋਣਾ। 1 ਵਜੇ ਤੋਂ 3 ਵਜੇ ਦਰਮਿਆਨ, ਤਕਰੀਬਨ 2-3 ਵਜੇ ਦੇ ਦਰਮਿਆਨ ਦੇਣ ਟਾਈਮ ਤੁਹਾਨੂੰ ਵਲੌਗ ਮਿਲ ਜਾਇਆ ਕਰੇਗਾ, ਕਿਉਂਕਿ ਸ਼ਾਮ ਟਾਈਮ ਮੈਂ ਨਾ ਇੱਥੇ ਮਸਰੂਫ ਹੁੰਦਾ, ਮੈਨੂੰ ਫਿਰ ਟਾਈਮ ਨਹੀਂ ਲੱਗਦਾ ਵਲੌਗ ਨੂੰ ਐਡਿਟ ਕਰਨਾ ਲਾਣਾ, ਤੇ ਫਿਰ ਮੇਰੇ ਵਾਸਤੇ ਬੜਾ ਮੁਸ਼ਕਿਲ ਹੋ ਜਾਂਦਾ। ਇਹਨਾਂ ਨੂੰ ਕਈ ਵੀਰ ਨਾਰਾਜ਼ ਹੁੰਦੇ ਕਿ ਵਲੌਗ ਨਹੀਂ ਆਇਆ, ਫਿਰ ਨਿਕਲ ਆ ਜਾਂਦਾ। ਮੈਂ ਕਿਹਾ ਦਿਨੇ ਦਿਨੇ ਵਲੌਗ ਅਪਲੋਡ ਕਰਦਿਆ ਕਰਾਂਗੇ, ਸ਼ਾਮ ਨੂੰ ਇਨਸ਼ਾਅੱਲਾ ਆਪਣਾ ਕੰਮ ਕਰ ਲਿਆ ਕਰਾਂਗੇ। ਦੋਸਤੋ ਆਈ ਹੋਪ ਕਿ ਤੁਸੀਂ ਜਨਾਬ ਜਿਸ ਵੀ ਮਰਜ਼ੀ ਟਾਈਮਿੰਗ ਤੇ ਵਲੌਗ ਅਪਲੋਡ ਕਰੋ। ਮੇਰੇ ਵੀਰ ਸਾਡੇ ਜਿਹੜੇ ਮੁਹੱਬਤ ਕਰਨ ਵਾਲੇ ਨੇ ਨਾ, ਉਹ ਦਿਨੇ ਵੀ ਵੀਡੀਓ ਵੇਖਣਗੇ ਤੇ ਰਾਤ ਵੀ ਵੇਖਣਗੇ। ਪਿੱਛਾ ਕਰ ਦਿਨੇ ਲਾਈਏ ਤਾਂ ਰਾਤ ਨੂੰ ਵੇਖ ਲੈਣਗੇ, ਰਾਤ ਲਾਈਏ ਤਾਂ ਦਿਨੇ ਵੇਖ ਲੈਣਗੇ। ਤੇ ਦੁਆਵਾਂ 'ਚ ਯਾਦ ਰੱਖਿਓ, ਫਿਰ ਕਮੈਂਟ ਕਰਕੇ ਦੱਸਿਓ कैसा लगे आज का व्लॉग। फिर अल्लाह हाफिज़।